ਬਜਟ ਸੈਸ਼ਨ ਤੋਂ। ਇੱਥੋਂ ਹੀ ਗਰਾਰੀ ਅੜੀ ਸੀ ਤੇ ਇਹੀ ਸੈਸ਼ਨ ਹੁਣ ਹੋਣ ਜਾ ਰਿਹਾ 3 ਮਾਰਚ ਨੂੰ। ਸੁਪਰੀਮ ਕੋਰਟ ਨੇ ਰਾਜਪਾਲ ਤੇ ਮੁੱਖ ਮੰਤਰੀ ਦੋਵਾਂ ਨੂੰ ਹੀ ਫਰਜ਼, ਹੱਕ, ਹਕੂਕ ਤੇ ਸ਼ਕਤੀਆਂ ਯਾਦ ਕਰਾਈਆਂ ਤੇ ਜਦੋਂ ਸੁਪਰੀਮ ਕੋਰਟ ਕੁਝ ਯਾਦ ਕਰਾਉਂਦੀ ਹੈ ਤੇ ਝਾੜ ਝੰਬ ਹੋਣਾ ਸੁਭਾਵਿਕ ਜੀ ਗੱਲ ਹੈ। ਹਾਂ ਬਿਲਕੁਲ ਪ੍ਰਵੀਨ ਜੀ, ਤੁਸੀਂ ਅੱਜ ਜੇਕਰ ਸੋਸ਼ਲ ਮੀਡੀਆ ਫਰੋਲੋ ਜਾਂ ਕੱਲ ਭਾਰਤੀ ਸਮੇਂ ਅਨੁਸਾਰ ਦੁਪਹਿਰ ਬਾਅਦ ਦਾ ਸੋਸ਼ਲ ਮੀਡੀਆ ਦੇਖੋ ਤਾਂ ਤੁਸੀਂ ਆਮ ਆਦਮੀ ਪਾਰਟੀ ਦੇ ਪੇਜ ਤੇ ਦੇਖੋਗੇ ਕਿ ਲੈ ਵੀ ਬੱਲੇ ਬੱਲੇ ਹੋ ਗਈ, ਰਾਜਪਾਲ ਨੂੰ ਸੁਪਰੀਮ ਕੋਰਟ ਨੇ ਸਿੱਧੇ ਸ਼ਬਦਾਂ 'ਚ ਕਹਿਤਾ ਕਿ ਭਾਈ ਸੈਸ਼ਨ ਤਾਂ ਤੈਨੂੰ ਬੁਲਾਉਣਾ ਹੀ ਪਊਗਾ, ਤੁਹਾਡਾ ਫਰਜ਼ ਬਣਦਾ, ਜੀ ਜੀ ਜੀ, ਤੁਸੀਂ ਇਹਨੂੰ ਰੋਕ ਨਹੀਂ ਸਕਦੇ, ਕੈਬਨਿਟ ਦੀਆਂ ਸਿਫਾਰਸ਼ਾਂ ਨੂੰ ਮੰਨਣਾ ਤੁਹਾਡਾ ਫਰਜ਼ ਹੈ। ਠੀਕ ਹੈ। ਸੋ ਇਸ ਲਈ ਉੱਥੇ ਤਾਂ ਤੁਹਾਨੂੰ ਇਹ ਚੀਜ਼ ਦੇਖਣ ਨੂੰ ਮਿਲੂਗੀ। ਦੂਏ ਪਾਸੇ ਜਦੋਂ ਜਾਓਗੇ ਤਾਂ ਦੂਏ ਪਾਸੇ ਤੁਹਾਨੂੰ ਵਿਰੋਧੀਆਂ ਜਿਹੜੀ ਆਮ ਆਦਮੀ ਪਾਰਟੀ ਦੀਆਂ ਵਿਰੋਧੀ ਧਿਰਾਂ ਨੇ, ਚਾਹੇ ਉਹ ਬੀਜੇਪੀ ਹੈ, ਚਾਹੇ ਉਹ ਕਾਂਗਰਸ ਹੈ, ਚਾਹੇ ਉਹ ਅਕਾਲੀ ਦਲ ਨੇ ਜਾਂ ਹੋਰ ਕੁਝ ਧਿਰਾਂ ਨੇ, ਉਹਨਾਂ ਦੇ ਪੇਜਾਂ ਤੇ ਉਹਨਾਂ ਦੇ ਅਕਾਊਂਟਾਂ ਤੇ ਸੋਸ਼ਲ ਮੀਡੀਆ ਤੇ ਦੇਖੋਗੇ ਤਾਂ ਉਹ ਕਹਿੰਦੇ ਲਓ ਜੀ, ਫਿਰ ਸੁਪਰੀਮ ਕੋਰਟ ਨੇ ਤਾਂ ਭਗਵੰਤ ਮਾਨ ਨੂੰ ਚੰਗਾ ਝਾੜ ਮਾਰੀ ਕਿ ਭਾਈ ਤੂੰ ਆ ਕੀ ਪੁੱਠੇ ਸਿੱਧੇ ਟਵੀਟ ਕਰੀ ਜਾਂਦਾ, ਏਦਾਂ ਥੋੜਾ ਹੁੰਦਾ। ਜੇ ਅਧਿਕਾਰ ਰੱਖਦੇ ਨੇ ਰਾਜਪਾਲ ਹੋਣੀ, ਜੋ ਪੁੱਛਣਗੇ ਤੈਨੂੰ ਜਵਾਬ ਦੇਣਾ ਪਊਗਾ, ਤੂੰ ਇਸ ਗੱਲ ਦਾ ਪਾਬੰਦ ਬਣਨਾ ਪਊਗਾ ਤੈਨੂੰ। ਸੋ ਇਸ ਲਈ ਦੋਏ ਆਪਣੇ ਆਪਣਾ ਪੱਖ ਦਿਖਾ ਕੇ ਆਪਣੀ ਪਿੱਠ ਥਾਪੜੀ ਜਾਂਦੇ ਨੇ, ਪਰ ਦੋਵਾਂ ਨੂੰ ਕਟਹਿਰੇ 'ਚ ਖੜਾ ਕੀਤਾ। ਠੀਕ ਹੈ, ਦੋਵਾਂ ਦੀ ਝਾੜ ਝੰਬ ਹੈ, ਜਿਵੇਂ ਤੁਸੀਂ ਕਿਹਾ ਬਿਲਕੁਲ ਦਰੁਸਤ ਹੈ। ਪਹਿਲੀ ਗੱਲ ਤਾਂ ਇਸ ਮਸਲੇ ਤੇ ਦੋਵਾਂ ਨੇ ਸਿਰੇ ਦੇ ਵਕੀਲ ਕੀਤੇ ਹੋਏ ਸੀ, ਮਤਲਬ ਕਿੱਡਾ ਬੜਾ ਇਸ਼ੂ ਬਣਿਆ ਹੋਊਗਾ, ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਕਿ ਭਗਵੰਤ ਮਾਨ ਹੋਰੀ ਜਿਹੜੇ ਨਾਮੀ ਵਕੀਲ ਨੇ, ਮਨੂ ਸਿੰਘ ਵੀ ਉਹਨੂੰ ਲੈ ਕੇ ਜਾਂਦੇ ਨੇ, ਤੇ ਉਧਰ ਦੂਏ ਪਾਸੇ ਜਿਹੜਾ ਉਹਨਾਂ ਦਾ ਸੋਲਿਸਿਟਰ ਜਨਰਲ ਹੈ ਤੁਸ਼ਾਰ ਮਹਿਤਾ, ਮਤਲਬ ਕਿ ਉਹ ਪੇਸ਼ ਹੁੰਦੇ ਨੇ। ਸੋ ਉਹ ਦੋਵਾਂ ਦੇ ਵਿਚਾਲੇ ਸੁਪਰੀਮ ਕੋਰਟ ਦੇ ਵਿੱਚ ਜੋ ਕੁਝ ਚੱਲਦਾ ਉਹਦੇ ਵਿੱਚੋਂ ਸਾਫ਼ ਲਫ਼ਜ਼ਾਂ 'ਚ ਜੇਕਰ ਕਿਹਾ ਜਾਵੇ ਤਾਂ ਸਿੱਧਾ ਸੁਪਰੀਮ ਕੋਰਟ ਨੇ ਹੁਕਮ ਦਿੱਤੇ ਕਿ ਮੁੱਖ ਮੰਤਰੀ ਇਸ ਗੱਲ ਲਈ ਪਾਬੰਦ ਨੇ ਕਿ ਜੋ ਵੀ ਰਾਜਪਾਲ ਜਾਣਕਾਰੀ ਚਾਹਣ ਉਹ ਦੇਣੀ ਪਏਗੀ ਉਹਨਾਂ ਨੂੰ। ਜੀ ਜੀ, ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਰਾਜਪਾਲ ਦਾ ਵੀ ਇਹ ਫਰਜ਼ ਬਣਦਾ ਹੈ ਕਿ ਉਹ ਸੈਸ਼ਨ ਨਾ ਰੋਕਣ। ਜੇਕਰ ਉਹਨਾਂ ਨੂੰ ਕਿਸੇ ਲੱਗਦਾ ਕਿ ਸੰਵਿਧਾਨ ਦੇ ਉਲਟ ਜਾਂ ਜ਼ਿੰਮੇਵਾਰੀ ਭਰਿਆ ਬੋਲ ਨਹੀਂ ਹੈਗਾ ਜਾਂ ਟਵੀਟ ਦੇ ਵਿੱਚ ਜੋ ਮਰਿਆਦਾ ਹੋਣੀ ਚਾਹੀਦੀ ਉਹ ਨਹੀਂ ਹੈਗੀ, ਤਾਂ ਮਤਲਬ ਇਹ ਥੋੜਾ ਕਿ ਤੁਸੀਂ ਸੈਸ਼ਨ ਰੋਕ ਲਓਗੇ। ਇਹੀ ਗੱਲ ਆਪਾਂ ਪ੍ਰਵੀਨ ਜੀ ਕਰ ਰਹੇ ਸੀ ਲਗਾਤਾਰ ਕਿ ਸੈਸ਼ਨ ਭਗਵੰਤ ਮਾਨ ਦੇ ਕਿਸੇ ਘਰ ਦਾ ਕੋਈ ਮਤਲਬ ਕਿ ਮਹੀਨੇ ਦਾ ਬਜਟ ਥੋੜਾ ਬਣਾਉਣਾ ਜਾਂ ਮੰਤਰੀਆਂ ਨੇ ਕੋਈ ਆਪਣੇ ਘਰ ਦੇ ਰਾਸ਼ਨ ਪੱਤਰ ਦੀ ਲਿਸਟ ਥੋੜਾ ਤਿਆਰ ਕਰਨੀ ਹੈ। ਇਹ ਬਜਟ ਸੈਸ਼ਨ ਤਾਂ ਪੰਜਾਬ ਲਈ ਹੈ ਤੇ ਇਹਦੇ ਨਾਲ ਪੰਜਾਬ ਦਾ ਸਮੁੱਚਾ ਅਰਥਚਾਰਾ ਜੁੜਿਆ, ਇਸ ਲਈ ਇਹ ਤੁਰੰਤ ਹੋਣਾ ਚਾਹੀਦਾ। ਸੋ ਸੁਪਰੀਮ ਕੋਰਟ ਨੇ ਉਸੇ ਗੱਲ ਤੇ ਕਿਹਾ। ਸੁਪਰੀਮ ਕੋਰਟ ਨੇ ਕਿਹਾ ਕਿ ਰਾਜਪਾਲ ਜੇਕਰ ਕੋਈ ਜਾਣਕਾਰੀ ਮੰਗਦੇ ਨੇ ਤਾਂ ਉਹਦੀ ਜਵਾਬ ਦੇਣਾ ਚਾਹੀਦਾ, ਸਮਾਂ ਹੱਦ 'ਚ ਦੇਣਾ ਚਾਹੀਦਾ। ਖਾਸ ਕਰਕੇ ਉਹਨਾਂ ਨੇ ਹਵਾਲਾ ਦਿੱਤਾ ਸੁਪਰੀਮ ਕੋਰਟ ਨੇ ਪ੍ਰਿੰਸੀਪਲ ਵਾਲੇ ਮਾਮਲੇ 'ਚ ਜੀ। ਉਹ ਕਹਿੰਦੇ ਜੇਕਰ ਰਾਜਪਾਲ ਹੋਰਾਂ ਨੇ ਪੁੱਛ ਲਿਆ ਕਿ ਭਾਈ ਪ੍ਰਿੰਸੀਪਲ ਤੁਸੀਂ ਕਿਵੇਂ ਚੁਣੇ ਨੇ, ਜਿਹੜੇ ਭੇਜੇ ਨੇ ਟ੍ਰੇਨਿੰਗ ਲਈ, ਤੇ ਦੱਸਣ 'ਚ ਕੀ ਹਰਜ ਹੋ ਗਿਆ, ਇਹ 'ਚ ਕਿਹੜੀ ਫਿੱਤੀ ਉਤਰਦੀ ਹੈ, ਕਹਿੰਦੇ ਦੱਸੋ। ਜੇ ਉਹਨੇ ਜਾਣਕਾਰੀ ਮੰਗ ਲਈ, ਤੁਸੀਂ ਜਾਣਕਾਰੀ ਦੇ ਦਿਓ, ਤੁਸੀਂ ਭੇਜੇ ਤਾਂ ਹੈਗੇ ਹੀ ਨੇ ਨਾ, ਤੇ ਤੁਸੀਂ ਉਹ ਕੋਈ ਕ੍ਰਾਈਟੇਰੀਆ ਤਾਂ ਬਣਾਇਆ ਹੋਣਾ ਉਹਨੂੰ ਚੁਣਨ ਦਾ, ਉਹ ਕ੍ਰਾਈਟੇਰੀਆ ਨੂੰ ਦੱਸ ਦਿਓ। ਇਸੇ ਤਰ੍ਹਾਂ ਉਹਨਾਂ ਨੇ ਫਿਰ ਰਾਜਪਾਲ ਨੂੰ ਕਿਹਾ। ਜਦੋਂ ਮੈਂ ਇਸ ਸਮੁੱਚੇ ਸਿਸਟਮ 'ਚ ਦੇਖਦਾ ਤਾਂ ਪੰਜਾਬ ਸਰਕਾਰ ਵੱਲੋਂ ਜਿਹੜੇ ਵਕੀਲ ਪੇਸ਼ ਹੋਏ, ਜੇਕਰ ਮੈਂ ਜੋ ਕੁਛ ਅੰਦਰ ਚੱਲਿਆ ਪ੍ਰਵੀਨ ਜੀ ਉਹਨੂੰ ਥੋੜੇ ਸ਼ਬਦਾਂ ਜੇਕਰ ਆਪਾਂ ਗੱਲ ਸਾਂਝੀ ਕਰਨੀ ਹੋਵੇ, ਜੋ ਸੁਪਰੀਮ ਕੋਰਟ ਦੇ ਵਿੱਚ ਇਸ ਮਸਲੇ ਦੇ ਉੱਤੇ ਸੁਣਵਾਈ, ਕਿਉਂਕਿ ਪਟੀਸ਼ਨ ਪਾਈ ਗਈ ਸੀ ਪੰਜਾਬ ਸਰਕਾਰ ਵੱਲੋਂ, ਭਗਵੰਤ ਮਾਨ ਨੇ ਕਿਹਾ ਸੀ ਕਿ ਅਸੀਂ ਵੀ ਕਾਨੂੰਨੀ ਸਲਾਹ ਅਨੁਸਾਰ ਚੱਲਾਂਗੇ, ਤੇ ਇਸ ਲਈ ਸੁਪਰੀਮ ਕੋਰਟ ਪਹੁੰਚ ਗਏ ਸੀ। ਸੋ ਇਸ ਮਸਲੇ ਤੇ ਵੱਡੀ ਰਾਹਤ ਵੀ ਕਹਿ ਸਕਦੇ ਹੋ ਤੁਸੀਂ ਪੰਜਾਬ ਸਰਕਾਰ ਨੂੰ ਮਿਲੀ ਹੈ ਨਾ, ਤੇ ਪੰਜਾਬ ਸਰਕਾਰ ਨੂੰ ਤਾੜਨਾ ਵੀ ਮਿਲੀ। ਇਸ ਨੂੰ ਤੁਸੀਂ ਝਟਕਾ ਵੀ ਕਹਿ ਸਕਦੇ ਹੋ ਰਾਜਪਾਲ ਲਈ, ਪਰ ਰਾਜਪਾਲ ਨੂੰ ਮਤਲਬ ਕਿ ਇਹ ਅਧਿਕਾਰ ਵੀ ਮਿਲ ਗਿਆ ਕਿ ਲੈ ਭਾਈ ਤੂੰ ਹੁਣ ਜੋ ਮਰਜ਼ੀ ਪੁੱਛੀ ਆ। ਸੋ ਇਸ ਲਈ ਦੋ ਚੀਜ਼ਾਂ ਨੇ, ਬੜਾ ਬੈਲੈਂਸ ਰੱਖ ਕੇ ਸੁਪਰੀਮ ਕੋਰਟ ਨੇ ਮਤਲਬ ਤੋਲ ਮੋਲ ਕੀਤਾ ਹੈ ਨਾ। ਸੋ ਜੋ ਸੁਣਵਾਈ ਹੋਈ ਉਹਦੇ ਲਾਈਵ ਦੇ ਵਿੱਚ ਮੈਂ ਥੋੜੇ ਜਿਹੇ ਅੰਸ਼ ਤੁਹਾਡੇ ਨਾਲ ਸਾਂਝੇ ਕਰਦਾ। ਕਹਿੰਦੇ ਕਿ ਜੇ ਅਧਿਆਪਕਾਂ ਦੀ ਟ੍ਰੇਨਿੰਗ ਬਾਰੇ ਪੁੱਛ ਲਿਆ ਤਾਂ ਇਹਦੇ ਵਿੱਚ ਕੁਝ ਗਲਤ ਨਹੀਂ ਹੈ। ਗੱਲ ਕਿੱਥੋਂ ਸ਼ੁਰੂ ਹੁੰਦੀ ਹੈ? ਪੰਜਾਬ ਸਰਕਾਰ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਜਿਹੜੇ ਮਨੂ ਸਿੰਘ ਵੀ ਨੇ, ਉਹ ਕਹਿੰਦੇ ਜੀ ਰਾਜਪਾਲ ਨੂੰ ਇਹ ਕਹਿਣ ਦਾ ਕੀ ਅਧਿਕਾਰ ਹੈ ਕਿ ਮੈਂ ਬਜਟ ਸੈਸ਼ਨ ਨਹੀਂ ਬੁਲਾਊਂਗਾ, ਮੈਂ ਕਾਨੂੰਨੀ ਸਲਾਹ ਲੈ ਰਿਹਾ ਜੀ, ਐ ਕਿਵੇਂ ਹੋ ਸਕਦਾ? ਕੈਬਨਿਟ ਨੇ ਫੈਸਲਾ ਕੀਤਾ ਜੀ ਉਹਨਾਂ ਨੂੰ ਬੁਲਾਉਣਾ ਚਾਹੀਦਾ। ਇਸ ਦੇ ਜਵਾਬ ਦੇ ਵਿੱਚ ਇਹ ਤੋਂ ਪਹਿਲਾਂ ਕਿ ਸੁਪਰੀਮ ਕੋਰਟ ਦਾ ਕੋਈ ਜਵਾਬ ਆਉਂਦਾ, ਰਾਜਪਾਲ ਕੰਨੀਓ ਜਿਹੜੇ ਤੁਸ਼ਾਰ ਮਹਿਤਾ ਪੇਸ਼ ਸੀ, ਉਹ ਕਹਿੰਦੇ ਕਮਾਲ ਹੈ ਜੀ ਕਿ ਕਾਨੂੰਨੀ ਸਲਾਹ ਲੈ ਰਹੇ ਨੇ ਰਾਜਪਾਲ ਜੀ, ਕਿ ਭਾਈ ਇਹਨਾਂ ਦੇ ਜਿਹੜੇ ਟਵੀਟ ਆਏ ਨੇ ਜਾਂ ਸੁਨੇਹੇ ਆਏ ਨੇ ਉਹ ਬੋਲ ਸਹੀ ਨਹੀਂ ਹੈਗੇ, ਜਿਹੋ ਜਿਹਾ ਕੁਝ ਮੁੱਖ ਮੰਤਰੀ ਨੇ ਕਿਹਾ ਰਾਜਪਾਲ ਬਾਰੇ ਉਹ ਬੋਲ ਸਹੀ ਨਹੀਂ ਹੈਗੇ, ਇਸ ਲਈ ਅਸੀਂ ਕਾਨੂੰਨੀ ਸਲਾਹ ਲੈ ਰਹੇ ਸੀ, ਤਾਂ ਕਰਕੇ ਅਸੀਂ ਸੈਸ਼ਨ ਦੀ ਮਨਜ਼ੂਰੀ ਨਹੀਂ ਦਿੱਤੀ। ਇਹ ਤੋਂ ਬਾਅਦ ਫਿਰ ਮਤਲਬ ਚੀਫ ਜਸਟਿਸ ਨੇ ਆਖਿਆ, ਕਹਿੰਦਾ ਕਿ ਪੰਜਾਬ ਸਰਕਾਰ ਰਾਜਪਾਲ ਵੱਲੋਂ ਮੰਗੀ ਜਾਣਕਾਰੀ ਦੇਣ ਲਈ ਤਾਂ ਮਤਲਬ ਕਿ ਉਹਨਾਂ ਦਾ ਫਰਜ਼ ਬਣਦਾ ਕਿ ਉਹ ਜਾਣਕਾਰੀ ਦੇਣ, ਉਹਨਾਂ ਦਾ ਫਰਜ਼ ਹੈ ਇਸ ਗੱਲ ਤੇ। ਇਸ ਤੋਂ ਇਲਾਵਾ ਫਿਰ ਸਿੰਘਵੀ ਨੇ ਕਿਹਾ, ਪੰਜਾਬ ਸਰਕਾਰ ਵੱਲੋਂ ਪੇਸ਼ ਵਕੀਲ ਨੇ ਕਿਹਾ, ਕਹਿੰਦਾ ਕਿ ਆਰਟੀਕਲ 171 ਦੇ ਤਹਿਤ
ਰਾਜਪਾਲ ਕੋਲ ਕੈਬਨਿਟ ਦੀ ਜਿਹੜੀ ਅਪੀਲ ਆਉਂਦੀ ਆ ਜਾਂ ਕੈਬਨਿਟ ਦਾ ਸੁਨੇਹਾ ਆਉਂਦਾ ਹੈ ਨਾ, ਹਾਂਜੀ ਉਹਦੀ ਹਾਂਜੀ ਬੇਨਤੀ ਪੱਤਰ ਵਰਗਾ ਆਉਂਦਾ, ਉਸ ਨੂੰ ਰੋਕਣ ਦਾ ਕੋਈ ਅਧਿਕਾਰ ਹੀ ਨਹੀਂਗਾ, ਉਸ ਨੂੰ ਖਾਰਜ ਕਰਨ ਦਾ ਕੋਈ ਅਧਿਕਾਰ ਨਹੀਂ। ਉਹਨਾਂ ਨੇ ਫਿਰ ਇਹ ਵੀ ਕਿਹਾ, ਆਰਟੀਕਲ 217 ਦੇ ਅਨੁਸਾਰ ਕਹਿੰਦੇ ਰਾਜਪਾਲ ਇਸ ਨੂੰ ਇਨਕਾਰ ਹੀ ਨਹੀਂ ਕਰ ਸਕਦੇ, ਉਹ ਪਾਵਰ ਹੀ ਨਹੀਂ ਰੱਖਦੇ ਕਿ ਉਹ ਇਸ ਨੂੰ ਇਨਕਾਰ ਕਰ ਦੇਣ। ਠੀਕ ਹੈ। ਤੇ ਫਿਰ ਇਸ ਤੋਂ ਬਾਅਦ ਫਿਰ ਤੁਸ਼ਾਰ ਮਹਿਤਾ ਨੇ ਕਿਹਾ, ਕਹਿੰਦਾ ਕਿ ਕੋਰਟ ਨੂੰ ਇਹ ਤਾਂ ਦੇਖਣਾ ਚਾਹੀਦਾ ਹੈ ਕਿ ਸੀਐਮ ਕਿਸ ਪੱਧਰ ਦੀ ਬਿਆਨਬਾਜ਼ੀ ਕਰ ਰਿਹਾ, ਕਿ ਇਹ ਮੁੱਖ ਮੰਤਰੀ ਦੀ ਬਿਆਨਬਾਜ਼ੀ ਹੈ, ਕਿ ਇਹ ਮੁੱਖ ਮੰਤਰੀ ਦਾ ਤਰੀਕਾ ਹੈ ਕਿ ਤੁਸੀਂ ਕੌਣ ਹੁੰਦੇ ਹੋ ਪੁੱਛਣ ਵਾਲੇ, ਮੈਂ ਤੁਹਾਨੂੰ ਜਵਾਬ ਦੇ ਨਹੀਂਗਾ, ਮੈਂ 3 ਕਰੋੜ ਲੋਕਾਂ ਨੂੰ ਜਵਾਬ ਦਿਆਂ। ਉਹਨੇ ਇਹ ਸਾਰੀ ਕਹਾਣੀ ਮੂਹਰੇ ਰੱਖਤੀ ਹੈ ਨਾ, ਕਿ ਤੁਹਾਨੂੰ ਕਿਹਨੇ ਲਾਤਾ, ਕਿਵੇਂ ਤੁਸੀਂ ਚੁਣ ਲਏ, ਸਾਨੂੰ ਪਤਾ ਹੀ ਹੈ ਰਾਜਪਾਲ ਕਿਵੇਂ ਲੱਗਦੇ ਨੇ। ਸੋ ਕਹਿੰਦੇ ਕਿ ਇਹ ਭਾਸ਼ਾ ਠੀਕ ਸੀ, ਮੁੱਖ ਮੰਤਰੀ ਦੀ ਭਾਸ਼ਾ ਸੀ, ਉਹਨੇ ਆਹ ਪੱਖ ਰੱਖਤਾ। ਇਸ ਤੋਂ ਬਾਅਦ ਫਿਰ ਸਿੰਘ ਵੀ ਬੋਲੇ, ਸਿੰਘ ਵੀ ਨੇ ਮਤਲਬ ਕਿਹਾ ਮਾਨਯੋਗ ਚੀਫ ਜਸਟਿਸ ਉਹਨਾਂ ਨੂੰ ਕਿ ਜਦੋਂ ਰਾਜਪਾਲ ਜਾਣਕਾਰੀ ਮਤਲਬ ਕਿ ਮੰਗਦੇ ਨੇ ਤਾਂ ਉਹਦੇ ਪਿੱਛੇ ਉਹ ਮਨਸ਼ਾ ਕਲੀਅਰ ਹੋਣੀ ਚਾਹੀਦੀ ਹੈ ਕਿ ਉਹਨਾਂ ਦੀ ਮਨਸ਼ਾ ਕੀ ਸੀ, ਕਿਉਂ ਮੰਗਦੇ ਨੇ ਹੈ। ਤੇ ਇਸ ਦੇ ਉੱਤੇ ਉਹਨਾਂ ਨੇ ਕਿਹਾ ਕਿ ਨਹੀਂ, ਜਵਾਬ ਦੇਣਾ ਪਏਗਾ ਤੁਹਾਨੂੰ। ਤੇ ਉਹਨਾਂ ਨੇ ਫਿਰ ਸੁਪਰੀਮ ਕੋਰਟ ਦੇ ਮਾਨਯੋਗ ਜੱਜ ਜਿਹੜੇ ਚੀਫ ਜਸਟਿਸ ਨੇ, ਉਹਨਾਂ ਨੇ ਫਿਰ ਇਸ ਗੱਲ ਦੇ ਉੱਤੇ ਸਪਸ਼ਟ ਕੀਤਾ ਕਿ ਭਾਈ ਕਾਨੂੰਨੀ ਸਲਾਹ ਲੈਣਾ ਇੱਕ ਵੱਖਰਾ ਪਹਿਲੂ ਹੈ ਵੱਖਰੇ ਮਾਮਲਿਆਂ ਤੇ, ਪਰ ਸੈਸ਼ਨ ਰੋਕਣ ਦਾ ਅਧਿਕਾਰ ਨਹੀਂ ਹੈ। ਤੁਸੀਂ ਸੈਸ਼ਨ ਨਹੀਂ ਰੋਕ ਸਕਦੇ, ਤੁਸੀਂ ਸੈਸ਼ਨ ਨੂੰ ਮਨਜ਼ੂਰੀ ਦੇਣੀ ਪਏਗੀ। ਔਰ ਉਹਨਾਂ ਨੇ ਇਸੇ ਗੱਲ ਤੇ ਮੁੱਖ ਮੰਤਰੀ ਨੂੰ ਕਿਹਾ ਕਿ ਆਹ ਕਿਹੜਾ ਤਰੀਕਾ, ਤੁਸੀਂ ਸੰਵਿਧਾਨਕ ਤੌਰ ਤੇ ਸੰਵਾਦ ਕਰੋ, ਤੁਸੀਂ ਵਿਚਾਰਕ ਤੌਰ ਤੇ ਵਿਚਾਰ ਕਰੋ ਆਪਸ ਦੇ ਵਿੱਚ ਮੁੱਖ ਮੰਤਰੀ ਤੇ ਰਾਜਪਾਲ, ਪਰ ਇਹ ਕਿਹੜੀ ਭਾਸ਼ਾ, ਤੁਸੀਂ ਕੌਣ ਹੁੰਦੇ ਹੋ ਮੈਨੂੰ ਪੁੱਛਣ ਵਾਲੇ, ਤੁਹਾਡੀ ਚੋਣ ਕਿਵੇਂ ਹੁੰਦੀ ਹੈ। ਸੋ ਇਸ ਗੱਲ ਨੂੰ ਲੈ ਕੇ ਮੁੱਖ ਮੰਤਰੀ ਨੂੰ ਤਾੜਨਾ ਵੀ ਕੀਤੀ, ਤੇ ਇਸੇ ਤਰ੍ਹਾਂ ਰਾਜਪਾਲ ਨੂੰ ਕਿਹਾ ਕਿ ਤੁਸੀਂ ਨਿੱਜੀ ਨਾ ਲਿਆ ਕਰੋ ਮਾਮਲੇ ਨੂੰ, ਤੁਹਾਨੂੰ ਤੁਸੀਂ ਪੰਜਾਬ ਦੇ ਹਵਾਲੇ ਜਦੋਂ ਦੇਖੋਗੇ ਤਾਂ ਸੈਸ਼ਨ ਬੁਲਾਇਆ ਜਾਣਾ ਚਾਹੀਦਾ, ਸੈਸ਼ਨ ਰੋਕਣਾ ਥੋੜਾ ਕੰਮ ਹੈ। ਬਾਕੀ ਜਿਹੜੇ ਮਸਲੇ ਥੋੜੇ ਚੱਲਦੇ ਨੇ ਉਹ ਮਸਲੇ ਪੈਰਲਲ ਰੱਖੋ, ਜਵਾਬ ਮੰਗੋ ਤੇ ਜਵਾਬ ਦੇਣਾ ਬਣਦਾ। ਸੋ ਇਸ ਲਈ ਕੁੱਲ ਮਿਲਾ ਕੇ ਪ੍ਰਵੀਨ ਜੀ ਕੱਲ ਜਿਹੋ ਜਿਹਾ ਮਾਹੌਲ ਬਣਿਆ ਸੁਪਰੀਮ ਕੋਰਟ ਦੇ ਵਿੱਚ, ਹੁਣ ਪੰਜਾਬ ਸਰਕਾਰ ਵਾਲੇ ਆਮ ਆਦਮੀ ਪਾਰਟੀ ਵਾਲੇ ਪੱਖ ਤੋਂ ਕਹਿੰਦੇ ਅਸੀਂ ਜਿੱਤ ਗਏ ਜੀ, ਕਿ ਰਾਜਪਾਲ ਨੂੰ ਝਾੜਾਂ ਪੈ ਗਈਆਂ। ਰਾਜਪਾਲ ਵਾਲੇ ਪਾਸਿਓਂ ਤੇ ਆਮ ਆਦਮੀ ਪਾਰਟੀ ਜਾਂ ਪੰਜਾਬ ਸਰਕਾਰ ਦੇ ਵਿਰੋਧੀ ਧਿਰਾਂ ਦੇ ਖਾਤਿਆਂ 'ਚ ਜਾ ਕੇ ਚੈੱਕ ਕਰੋ, ਉਹ ਕਹਿੰਦੇ ਨਹੀਂ ਜੀ ਪੰਜਾਬ ਸਰਕਾਰ ਨੂੰ ਝਾੜਾਂ ਪੈ ਗਈਆਂ। ਦੋਵਾਂ ਨੂੰ ਝਾੜਾਂ ਪਈਆਂ, ਦੋਵਾਂ ਨੂੰ ਨਸੀਹਤਾਂ ਮਿਲੀਆਂ, ਦੋਵਾਂ ਨੂੰ ਟਿਕਾਣੇ ਸਿਰ ਰਹਿਣ ਦੀ ਹਦਾਇਤ ਮਿਲੀ, ਔਰ ਦੋਵਾਂ ਨੂੰ ਆਪਣੇ ਫਰਜ਼, ਦੋਵਾਂ ਨੂੰ ਆਪਣੀਆਂ ਅਧਿਕਾਰ ਖੇਤਰ ਯਾਦ ਕਰਾਏ ਸੁਪਰੀਮ ਕੋਰਟ ਨੇ, ਔਰ ਦੋਵਾਂ ਨੂੰ ਕਿਹਾ ਕਿ ਭਾਈ ਤੁਸੀਂ ਮਰਿਆਦਾ 'ਚ ਰਹਿ ਕੇ ਗੱਲ ਕਰਨੀ ਆ ਔਰ ਤੁਸੀਂ ਆਪਣੇ ਫਰਜ਼ਾਂ ਦੀ ਅਦਾਇਗੀ ਕਰਨੀ ਆ। ਸੋ ਇਸ ਲਈ ਕੁੱਲ ਮਿਲਾ ਕੇ ਰਾਜਪਾਲ ਦੀ ਵੀ ਰੱਖ ਲਈ, ਮੁੱਖ ਮੰਤਰੀ ਦੀ ਵੀ ਰੱਖ ਲਈ, ਤੇ ਦੋਵਾਂ ਨੂੰ ਨਸੀਹਤ ਵੀ ਦੇਤੀ, ਕਲਾਸ ਵੀ ਲਾਤੀ, ਦੋਵਾਂ ਨੂੰ ਝਾੜ ਝੰਬ ਵੀ ਕਰਤੀ। ਦੇਖੋ ਦੋਨਾਂ ਨੂੰ ਇਹ ਤਾਂ ਪਤਾ ਹੈ ਵੀ ਸਾਡੇ ਕੋਲੇ ਆ ਸ਼ਕਤੀਆਂ, ਅਸੀਂ ਆਹ ਗੱਲਾਂ ਕਹਿ ਸਕਦੇ ਹਾਂ, ਇਹਦੇ 'ਚ ਕੋਈ ਦੋ ਰਾਏ ਨਹੀਂ ਕਿ ਰਾਜਪਾਲ ਮੰਗ ਸਕਦੇ ਨੇ ਸਰਕਾਰ ਤੋਂ ਬਿਊਰਾ, ਉਹ ਉਹਨਾਂ ਦੇ ਅਧਿਕਾਰ ਖੇਤਰ ਦੇ ਵਿੱਚ ਆਉਂਦਾ। ਤੇ ਇਹਦੇ ਵਿੱਚ ਵੀ ਕੋਈ ਭੁਲੇਖਾ ਨਹੀਂ ਵੀ ਭਗਵੰਤ ਮਾਨ ਨੂੰ 3 ਕਰੋੜ ਲੋਕਾਂ ਨੇ ਚੁਣਿਆ, ਕੋਈ ਦੋਨੇ ਭੁਲੇਖੇ ਵਾਲੀਆਂ ਗੱਲਾਂ ਨਹੀਂ ਆ। ਪਰ ਦੋਨਾਂ ਦੇ ਹੀ ਉੱਤੇ ਜੇਕਰ ਉਹਨਾਂ ਦੇ ਕੋਲੇ ਹੱਕ ਹਕੂਕ ਹੈ, ਜੇਕਰ ਉਹਨਾਂ ਦੇ ਕੋਲੇ ਸ਼ਕਤੀਆਂ ਹੈ, ਤਾਂ ਦੋਨਾਂ ਦੇ ਹੀ ਕੁਛ ਫਰਜ਼ ਬਣਦੇ ਨੇ। ਸਿਆਣੇ ਲੋਕ ਕਹਿੰਦੇ ਨੇ ਕਿ ਹੱਕ ਤਾਂ ਲੈਣੇ ਯਾਦ ਰਹਿੰਦੇ ਆ ਹਰੇਕ ਬੰਦੇ ਨੇ, ਪਰ ਫਰਜ਼ਾਂ ਦੀ ਪੂਰਤੀ ਕੌਣ ਕਰੂਗਾ। ਅਧਿਕਾਰਾਂ ਦੇ ਨਾਲ ਫਰਜ਼ ਵੀ ਯਾਦ ਰੱਖੋ। ਸੋ ਦੋਨੇ ਕਿਤੇ ਨਾ ਕਿਤੇ ਉਖੜੇ। ਇਹ ਗੱਲ ਵੱਖਰੀ ਹੈ ਕਿ ਚਲੋ ਪਹਿਲ ਕਿਹਦੇ ਕੰਨਿਓ ਹੋਈ ਤੇ ਦੂਜੇ ਨੇ ਫਿਰ ਘੱਟ ਨਹੀਂ, ਉਹਨੇ ਵੀ ਉਹ 21-31 ਵਾਲਾ ਕੰਮ ਹੀ ਕੀਤਾ। ਚਲੋ ਖੈਰ, ਬਜਟ ਸੈਸ਼ਨ ਹੋਣਾ ਚਾਹੀਦਾ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਇਹ ਪੰਜਾਬ ਦੇ 3 ਕਰੋੜ ਲੋਕਾਂ ਦਾ ਮਸਲਾ ਹੈ। ਬਜਟ ਸੈਸ਼ਨ ਇਹ ਨਹੀਂਗਾ ਕਿ ਮੁੱਖ ਮੰਤਰੀ ਰਾਜਪਾਲ ਨੂੰ ਜੇ ਕਿਸੇ ਨਾਲ ਪਰਸਨਲ ਟਸਲਾ ਤੇ ਉਹ ਬਜਟ ਸੈਸ਼ਨ ਰੋਕ ਦੇਣਗੇ। ਬਿਲਕੁਲ। ਆਪਾਂ